ਜੀ ਦੀਪਕ ਜੀ ਗੱਲ ਕੀਤੀ ਸੀ ਵੀ ਪੰਜਾਬ ਪੁਲਿਸ ਖੌਰੇ ਅਣਜਾਣ ਆ ਵੀ ਪਰਿਵਾਰ ਦੇ ਵਿੱਚ ਹੀ ਇਹ ਸਾਰਾ ਕੁਝ ਹੋਈ ਜਾਂਦਾ। ਪਰ ਜਦੋਂ ਕੋਈ ਕਾਰਵਾਈ ਕਰਨੀ ਹੁੰਦੀ ਫਿਰ ਤਾਂ 24 ਘੰਟੇ ਤੋਂ ਵੀ ਘੱਟ ਵਕਤ ਲਾਉਂਦੇ ਆ। ਹੁਣ ਅਗਲੀ ਗੱਲ ਜਿਹੜੇ ਕਰ ਲਈਏ, ਚੰਡੀਗੜ੍ਹ ਦੇ ਵਿੱਚ ਕਤਲ ਦਾ ਬਦਲਾ ਪੰਜਾਬ ਪੁਲਿਸ ਨੇ ਕਹਿੰਦੇ 24 ਘੰਟਿਆਂ ਦੇ ਵਿੱਚ ਲੈ ਲਿਆ। ਉਹ ਰਣਜੀਤ ਸਿੰਘ ਵਾਲੇ ਮਸਲੇ 'ਚ ਵੀ ਆਪਾਂ ਦੇਖਿਆ ਵੀ ਕਿੱਦਾਂ ਦੀ ਕਾਰਵਾਈ ਰਹੀ ਆ। ਤੁਹਾਡੇ ਚੰਡੀਗੜ੍ਹ ਵਾਲੇ ਕਤਲ ਦੇ ਬਾਰੇ ਵੀ ਜਿਹੜਾ ਉਹ ਦੱਸਿਓ ਵੀ ਕੀ ਪੂਰਾ ਘਟਨਾਕ੍ਰਮ ਬਣਿਆ? ਰਾਜਕਰਨਵੀਰ ਜੀ, ਇਹ ਖਬਰ ਪੰਜਾਬ ਦੇ ਮੀਡੀਆ 'ਚ ਚਰਚਾ 'ਚ ਹੈ ਕਿ ਜੀ ਪੰਜਾਬ ਪੁਲਿਸ ਨੇ 24 ਘੰਟਿਆਂ 'ਚ ਚੰਡੀਗੜ੍ਹ 'ਚ ਹੋਏ 31 ਸਾਲਾ ਇੱਕ ਨੌਜਵਾਨ ਪ੍ਰਾਪਰਟੀ ਡੀਲਰ ਦੇ ਕਤਲ ਦੇ ਮਾਮਲੇ 24 ਘੰਟਿਆਂ 'ਚ ਬਦਲਾ ਲੈ ਲਿਆ। ਪੁਲਿਸ ਗੈਂਗ ਚਲਾਉਂਦੀ ਹੈ ਜਿਹੜੇ ਬਦਲੇ ਲੈਂਦੀ ਹੈ। ਸਹੀ ਗੱਲ। ਪੁਲਿਸ ਧੰਦਾ ਕਰਦੀ ਹੈ ਵੀ ਜਿਹੜਾ ਬਦਲਾ ਲੈਣਾ ਉਹਨਾਂ ਨੇ। ਪੁਲਿਸ ਕਾਨੂੰਨੀ ਕਾਰਵਾਈ ਕਰਦੀ ਹੁੰਦੀ ਹੈ, ਪੁਲਿਸ ਬਦਲੇ ਨਹੀਂ ਲੈਂਦੀ ਹੁੰਦੀ। ਤੇ ਜੇ ਪੁਲਿਸ ਬਦਲੇ ਲੈਂਦੀ ਹੈ ਫਿਰ ਤੁਸੀਂ ਗੈਂਗਵਾਰ ਚਲਾਉਂਦੇ ਹੋ। ਸਵਾਲ ਇਹ ਹੈ ਕਿ ਇਸ ਮਸਲੇ ਦੇ ਉੱਤੇ ਕਿੰਨੀ ਵਾਰ ਪੰਜਾਬ ਦੇ ਡੀਜੀਪੀ ਨੂੰ ਤਲਬ ਹੋ ਕੇ ਕਚਹਿਰੀਆਂ 'ਚ, ਅਦਾਲਤਾਂ 'ਚ, ਜੱਜਾਂ ਸਾਹਮਣੇ ਖੜ ਕੇ ਸਫਾਈ ਦੇਣੀ ਪਈ, ਜਦੋਂ ਇਹ ਬਾਰ-ਬਾਰ ਪੁੱਛਿਆ ਜਾਂਦਾ ਕਿ ਹਰ ਘਟਨਾ ਦਾ ਅੰਜਾਮ ਤੁਹਾਡੇ ਕੋਲ ਇੱਕੋ ਤਰੀਕਾ ਕਰਦਾ ਕਿਉਂ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਪ੍ਰਾਪਰਟੀ ਡੀਲਰ ਦਾ ਗੋਲੀਆਂ ਮਾਰ ਕੇ ਕਤਲ ਹੁੰਦਾ ਹੈ, ਉਹ ਚੰਡੀਗੜ੍ਹ ਦੇ ਪੌਸ਼ ਇਲਾਕੇ ਦੇ 9 ਸੈਕਟਰ 'ਚ ਹੁੰਦਾ ਹੈ। ਤੇ ਜਾਂ ਤਾਂ ਫਿਰ ਦਮ ਭਰਨ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿਣ ਕਿ ਚੰਡੀਗੜ੍ਹ ਸਾਡਾ, ਇੱਥੋਂ ਬਾਹਰ ਕਰੋ ਸਾਰੀ ਕੇਂਦਰ ਵਾਲੀ ਪੁਲਿਸ ਆ ਜਿਹੜੀ ਡਿਊਟੀ ਕੈਡਰ ਬਣਾਇਆ, ਫਲਾਣਾ ਬਣਾਇਆ, ਸਾਰੀ ਪੰਜਾਬ ਪੁਲਿਸ ਸੰਭਾਲੂਗੀ, ਲਾਓ ਆਪਣੀ ਪੰਜਾਬ ਪੁਲਿਸ। ਚੰਡੀਗੜ੍ਹ ਦਾ ਕੰਟਰੋਲ ਹੈ ਅਮਿਤ ਸ਼ਾਹ ਕੋਲ, ਚੰਡੀਗੜ੍ਹ ਦੀ ਪੁਲਿਸ ਦਾ ਕੰਟਰੋਲ ਹੈ ਅਮਿਤ ਸ਼ਾਹ ਕੋਲ। ਤੇ ਘਟਨਾ ਚੰਡੀਗੜ੍ਹ 'ਚ ਤੇ ਐਂਟੀ ਟਾਸਕ ਫੋਰਸ ਜੀ ਸਾਡੇ ਵਾਲੀ ਕਹਿੰਦੀ ਜੀ ਕਾਰਵਾਈ ਕਰ ਰਹੀ ਹੈ 24 ਘੰਟਿਆਂ 'ਚ। ਠੀਕ ਹੈ, ਮੁੰਡੇ ਦਾ ਤਾਲੁਕਾਤ ਪੰਜਾਬ ਨਾਲ ਹੈ, ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਮਿਲ ਕੇ ਤੁਸੀਂ ਕਮਿਸ਼ਨ ਚਲਾਉਂਦੇ ਹੋ ਤਾਂ ਠੀਕ ਹੈ। ਪਰ 24 ਘੰਟਿਆਂ 'ਚ ਪੰਜਾਬ ਪੁਲਿਸ ਚੰਡੀਗੜ੍ਹ ਦੇ ਹੋਏ ਕਤਲ ਦੇ ਮਾਮਲੇ 'ਚ ਹਰਿਆਣਾ ਦੇ ਕੈਥਲ ਪਹੁੰਚ ਜਾਂਦੀ ਹੈ। ਤੇ ਕੈਥਲ ਤੋਂ ਜਾ ਕੇ ਕਹਿੰਦੇ ਜੀ 2 ਮੁੰਡੇ ਲੱਭ ਗਏ ਜੀ ਤੇ ਬਾਕੀ ਵੀ ਫੜ ਲਾਂਗੇ ਜੀ, ਹੋਰ ਹੈ ਨਾ। ਤੇ ਜੀ ਲਓ ਜੀ, ਇਹਨਾਂ ਨੇ ਕਾਰਵਾਈ ਕੀਤੀ ਸੀ ਜੀ, ਆਪਾਂ 24 ਘੰਟਿਆਂ 'ਚ ਰਗੜਤੇ ਜੀ। ਉਹ ਜਦੋਂ ਅਸੀਂ ਫੜਨਗੇ ਜੀ ਉਹਨਾਂ ਨੇ ਗੋਲੀ ਚਲਾਤੀ, ਅਸੀਂ ਜਵਾਬੀ ਗੋਲੀਆਂ ਚਲਾਈਆਂ ਜੀ, ਸਾਡੀਆਂ ਗੋਲੀਆਂ ਨਿਸ਼ਾਨੇ ਤੇ ਲੱਗੀਆਂ, ਕਿਸੇ 3 ਗੋਲੀਆਂ ਵੱਜੀਆਂ, ਕਿਸੇ 4 ਵੱਜੀਆਂ, ਹੁਣ ਗ੍ਰਿਫਤਾਰ ਨੇ ਜੀ। ਇਹ ਹਰ ਵਾਰ ਐਨਕਾਊਂਟਰ ਵਾਲੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ? ਵਾਕਈ ਵੱਡਾ ਸਵਾਲ। ਇਹ ਵੱਡਾ ਸਵਾਲ। ਔਰ ਇਹ ਤੋਂ ਨਾਲੋਂ ਵੀ ਜਿਹੜਾ ਰਣਜੀਤ ਸਿੰਘ ਦਾ ਤੁਸੀਂ ਜ਼ਿਕਰ ਕਰਦੇ ਹੋ, ਰਣਜੀਤ ਸਿੰਘ ਕਤਲ ਮਾਮਲਾ ਹੈ। ਇੱਕ ਐਨਕਾਊਂਟਰ ਹੁੰਦਾ, ਇੱਕ ਫੇਕ ਐਨਕਾਊਂਟਰ ਹੁੰਦਾ, ਇੱਕ ਸਰਕਾਰੀ ਕਤਲ ਹੁੰਦਾ। ਤੁਸੀਂ ਜਿਸ ਤਰੀਕੇ ਦਾ ਵਿਵਹਾਰ ਕਰ ਰਹੇ ਹੋ, ਪੁਲਿਸ ਕਾਨੂੰਨ ਦੇ ਤਹਿਤ ਉਹ ਜੇ ਦੋਸ਼ੀ ਨੇ ਉਹਨਾਂ ਨੂੰ ਸਾਬਤ ਕਰਾਵੇ, ਅਦਾਲਤ 'ਚੋਂ ਸਜ਼ਾ ਦਿਵਾਵੇ, ਚਾਹੇ ਉਹ ਰਣਜੀਤ ਹੈ ਤੇ ਚਾਹੇ ਹੁਣ ਕੱਲ੍ਹ ਵਾਲੇ ਜਿਹੜੇ ਫੜੇ ਨੇ ਉਹ ਨੇ। ਜੇ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਇਹ 17 18 ਸਾਲ ਦੇ ਜਵਾਕ ਕਿਹਦੀ ਸ਼ਹਿ ਤੇ ਕੰਮ ਕਰਦੇ ਆ ਜੀ, ਕਾਹਦੇ ਲਈ ਕੰਮ ਕਰਦੇ ਆ ਜੀ? ਇਹਦੀ ਕੋਈ ਜਵਾਬਦੇਹੀ ਤੈਅ ਕਰਨੀ ਹੈ ਕਿ ਨਹੀਂ? ਇਹ ਸੋਚਣ ਦਾ ਵਿਸ਼ਾ ਹੈ ਰਾਜਕਰਨਵੀਰ ਜੀ, ਕਿ ਜਦੋਂ ਨਕਸਲਵਾਦ ਸੀ ਜਾਂ ਉਸ ਤੋਂ ਬਾਅਦ ਜਦੋਂ ਖੜਕੂਵਾਦ ਸੀ ਤਾਂ ਉਸ ਸਮੇਂ 2 ਪਹਿਲੂ ਸੀ। ਇੱਕ ਪਹਿਲੂ ਸੀ ਵੀ ਕਿ ਮੁੰਡੇ ਭਟਕ ਗਏ ਜੀ, ਗਲਤ ਰਾਹ ਚਲੇ ਗਏ ਜੀ, ਇਸ ਲਈ ਇਹਨਾਂ ਨੇ ਹਥਿਆਰ ਚੱਕ ਲਏ। ਦੂਜਾ ਸੀ ਕਿ ਜੀ ਇਹਨਾਂ ਨਾਲ ਜਿਹੜੇ ਮੁੰਡੇ ਨਹੀਂ ਵੀ ਗਏ ਇਸ ਰਾਹ ਤੇ ਉਹਨਾਂ ਨਾਲ ਵੀ ਪੁਲਿਸ ਵਧੀਕੀ ਕਰਦੀ ਹੈ ਜੀ, ਝੂਠੇ ਐਨਕਾਊਂਟਰ ਕਰ ਰਹੀ ਹੈ ਜੀ, ਪੁਲਿਸ ਮੁਕਾਬਲੇ ਬਣਾ ਰਹੀ ਹੈ। ਪਰ ਉਹ ਸਭ ਦੇ ਦਰਮਿਆਨ, ਝੂਠੇ ਸੱਚਿਆਂ ਦੇ ਦਰਮਿਆਨ ਵੀ ਇੱਕ ਕੋਈ ਮਿਸ਼ਨ ਸੀ ਅਗਲਿਆਂ ਦਾ। ਠੀਕ ਹੈ, ਨਹੀਂ ਹੈ, ਕਿਸੇ ਨੂੰ ਪ੍ਰਵਾਨ ਹੈ, ਕਿਸੇ ਨੂੰ ਨਹੀਂ ਹੈ, ਕੋਈ ਉਸ ਵਿਚਾਰਧਾਰਾ ਨਾਲ ਸਹਿਮਤ ਹੈ, ਕੋਈ ਸਹਿਮਤ ਹੈ, ਪਰ ਕੋਈ ਟਾਸਕ, ਕੋਈ ਮਿਸ਼ਨ, ਕੋਈ ਏਜੰਡਾ ਸੀ, ਚਾਹੇ ਨਕਸਲਵਾਦ ਦਾ ਚਾਹੇ ਖੜਕੂਵਾਦ ਦਾ। ਅੱਜ ਦਾ ਏਜੰਡਾ ਕੀ ਹੈ ਜਿਹੜਾ ਯੂਥ ਹਥਿਆਰ ਚੱਕੀ ਫਿਰਦਾ? ਫਿਰ ਅੱਜ ਕਾਹਦੇ ਲਈ ਹੈ? ਨਾ ਕੋਈ ਮਿਸ਼ਨ ਹੈ, ਸਿਰਫ ਲੁੱਟਖੋ, ਪੈਸਾ, ਅਯਾਸ਼ੀ, ਤੁਰੰਤ ਅਮੀਰ ਹੋਣ ਦੀ ਇੱਛਾ ਜਾਂ ਨਸ਼ਾ। ਕੀ ਕਾਰਨ ਹੈ ਜੀ ਕਿ ਪੰਜਾਬ ਦੀ ਜਵਾਨੀ ਸਾਡੀ ਇਸ ਰਾਹ ਤੇ ਪੈ ਗਈ ਹੈ? ਤੇ ਪੁਲਿਸ ਤੇ ਸਰਕਾਰ, ਸਿਸਟਮ ਉਸ ਨੂੰ ਕਰਾਹੇ ਤੋਂ ਸਹੀ ਰਾਹ ਤੇ ਲਿਆਉਣ ਦੇ ਲਈ ਇਹੋ ਜਿਹੀਆਂ ਜਦੋਂ ਘਟਨਾਵਾਂ ਅੰਜਾਮ ਦਊਗੀ ਤਾਂ ਉਹਨਾਂ ਦੇ ਪਰਿਵਾਰਾਂ ਤੇ ਕੀ ਜਾਊਗੀ, ਤੇ ਗਾਂਹ ਤੋਂ ਗਾਂਹ ਫਿਰ ਇਹ ਭੜਕਾਹਟ ਵਧੂਗੀ ਕਿ ਠੰਡੀ ਹੋਊਗੀ ਜੀ? ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਦੇ ਤੇ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਦੇ, ਤੁਸੀਂ ਤੱਥ ਸਾਹਮਣੇ ਰੱਖਦੇ, ਅਦਾਲਤ ਸਾਬਤ ਕਰ ਲੈਂਦੀ ਕਿ ਹਾਂ ਜੀ ਇਹ ਦੋਸ਼ੀ ਹਨ ਜਾਂ ਨਹੀਂ। ਜੇ ਦੋਸ਼ੀ ਹੁੰਦੇ ਤਾਂ ਸਜ਼ਾ ਮਿਲਦੀ, ਜੇ ਬੇਦੋਸ਼ੀ ਹੁੰਦੇ ਤਾਂ ਰਿਲੀਜ਼ ਹੋ ਜਾਂਦੇ। ਪਰ ਤੁਸੀਂ ਉਹ ਜੱਜ, ਤੁਸੀਂ ਉਹ ਜਲਾਦ, ਤੁਸੀਂ ਉਹ ਫੈਸਲਾ ਸੁਣਾਓਗੇ ਤੇ ਤੁਸੀਂ ਉਹਨਾਂ ਨੂੰ ਫਾਹੇ ਲਾਓਗੇ।
ਇਹ ਪੁਲਿਸ ਤਾਂ ਨਹੀਂ, ਇਹ ਅਦਾਲਤ ਦੇ ਕਹੇ ਬੋਲ ਨੇ, ਮੈਂ ਨਹੀਂ ਕਹਿ ਰਿਹਾ। ਜੀ ਜੱਜ ਸਾਹਿਬਾਨ ਦੇ, ਇਹ ਪੰਜਾਬ ਪੁਲਿਸ ਦੇ ਲਈ ਕਹੇ ਬੋਲ ਨੇ ਕਿ ਤੁਸੀਂ ਜੱਜ ਬਣ ਗਏ। ਉਹ ਫਿਰ ਉਹਨਾਂ ਨੇ ਇਹ ਵੀ ਪੁੱਛਿਆ ਕਿ ਬਾਰ-ਬਾਰ ਹਰ ਘਟਨਾ 'ਚ ਇੱਕੋ ਤਰੀਕਾ ਕਰ ਕਿਵੇਂ ਹੁੰਦਾ। ਸੋ ਇਹਦਾ ਜਵਾਬ ਕੋਈ ਨਹੀਂ ਹੈਗਾ। ਸਵਾਲ ਇਹ ਨਹੀਂ ਹੈਗਾ ਕਿ ਉਸ ਪਰਿਵਾਰ ਦਾ ਜਿਹੜਾ 31 ਸਾਲਾ ਨੌਜਵਾਨ ਗਿਆ, ਉਸਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਸਵਾਲ ਇਹ ਵੀ ਹੈ ਕਿ ਜਿਹੜਾ ਪੁਲਿਸ ਵਾਲੇ 2 ਮਾਰੇ ਗਏ ਸੀ ਉਸ ਚੌਂਕੀ 'ਚ, ਉਸ ਪਰਿਵਾਰਦਿਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ। ਜੇ ਰਣਜੀਤ ਤੇ ਉਹਦੇ ਸਾਥੀਆਂ ਨੇ ਕਤਲ ਕੀਤਾ ਤਾਂ ਤੁਸੀਂ ਸਬੂਤ ਕਿਉਂ ਨਹੀਂ ਜੁਟਾ ਪਾਏ? ਤੇ ਜੇ ਇਸ ਘਟਨਾ 'ਚ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਤਾਂ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਦੋਸ਼ੀ ਕਿਉਂ ਨਹੀਂ ਸਾਬਤ ਕਰ ਪਏ? ਸਵਾਲ ਇਹ ਹੈ। ਪੁਲਿਸ ਵੀ ਜੇ ਗੈਂਗਸਟਰਾਂ ਵਾਂਗ ਗੋਲੀਆਂ ਚਲਾ ਕੇ ਨਿਬੇੜਾ ਕਰੂਗੀ ਤੇ ਫਿਰ ਇਹਦਾ ਤਰੀਕਾ ਕਰ ਕੀ ਸਮਝੀ? ਪਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਹੋ ਸਕਦਾ ਮੈਡਲ ਦੇਣ ਲੱਗ ਜਾਣ, ਪੁਲਿਸ ਰਾਜ ਵੱਲ ਵਧ ਰਹੇ ਆ। ਪੰਜਾਬ ਦੇ ਵਿੱਚ ਮੁੜ ਕੇ ਉਹ ਜਿਹਾ ਤਣਾਅ ਪੈਦਾ ਕੀਤਾ ਜਾ ਰਿਹਾ। ਬਿਲਕੁਲ ਵੱਡਾ ਸਵਾਲ ਇਹ ਹੈ ਕਿ ਜੇ ਹਰ ਮਾਮਲੇ 'ਚ ਪੁਲਿਸ 24 ਘੰਟਿਆਂ 'ਚ ਇੰਜ ਬਦਲੇ ਲੈਣ ਲੱਗੀ, ਉਹਦੇ ਬਾਵਜੂਦ ਵੀ ਫਿਰ ਇਹ ਹਥਿਆਰਾਂ ਚੱਕਣ ਵਾਲਿਆਂ ਦੇ ਮਨ 'ਚ ਥੋੜਾ ਡਰ ਕਿਉਂ ਨਹੀਂ ਪੈਂਦਾ? ਉਹਦੇ ਬਾਵਜੂਦ ਘਟਨਾਵਾਂ ਕਿਉਂ ਹੋਈ ਜਾਂਦੀਆਂ ਨੇ? ਨਹੀਂ ਤਾਂ ਅਗਲਾ ਕਹੇ ਕਿ ਬਾਈ ਮੈਂ ਨਹੀਂ ਕਰਦਾ, ਕੱਲ ਤਾਂ ਗੋਲੀ ਵੱਜੂਗੀ ਮੇਰੇ। ਉਹਦੇ ਬਾਵਜੂਦ ਵੀ ਕੁਝ ਨਹੀਂ ਰੁਕ ਰਿਹਾ। ਡਰ ਨਹੀਂ। ਫਿਰ ਇਹ ਵੀ ਸਵਾਲ, ਲਾ ਐਂਡ ਆਰਡਰ ਨੂੰ ਮਲਟੀਪਲ ਇਸ ਦੇ ਨਾਲ ਦੀਪਕ ਜੀ ਗੱਲਾਂ ਨੇ ਵੀ ਕੀ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨੇ ਵੀ ਸਾਨੂੰ ਪੇਪਰ ਵਰਕ ਨਾ ਕਰਨਾ ਪਵੇ, ਵੀ ਚੱਲ ਆ ਇੱਕ ਨਵਾਂ ਕੀ ਤਰੀਕਾ ਤਾਂ ਇਹਨਾਂ ਦਾ ਪੁਰਾਣਾ ਹੀ ਆ ਵੀ ਉਹੀ ਚੀਜ਼ ਵੀ ਇਹੀ ਚੀਜ਼ ਕਰੀ ਚੱਲੀਏ। ਲਾ ਐਂਡ ਆਰਡਰ ਦੀ ਸਿਚੁਏਸ਼ਨ ਦਾ ਸਾਹਮਣੇ ਹੀ ਆ ਜਾਂਦਾ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਤੇ ਨਾਲੇ ਇੱਕ ਹੋਰ ਚੀਜ਼, ਕਿਸੇ ਟਾਈਮ ਦੇ ਉੱਤੇ ਪੰਜਾਬ ਵਾਲੇ ਗੈਂਗਸਟਰਸ ਨੂੰ ਗਲੋਰੀਫਾਈ ਕਰਦੇ ਸੀ, ਹੁਣ ਲਾ ਐਂਡ ਐਨਫੋਰਸਮੈਂਟ ਦੀ ਗੈਂਗਸ ਨੂੰ ਵੀ ਗਲੋਰੀਫਾਈ ਕਰ ਰਹੇ ਆ। ਇਹ ਕਿਵੇਂ ਸਮਝਿਆ ਜਾਵੇ? ਲੋਕਾਂ ਦੇ ਮਨ ਦੇ ਵਿੱਚ ਬੜੀ ਫਿਕਰ ਵਾਲੀ ਸਥਿਤੀ ਆ ਕਿ ਸਾਡੇ ਆਈਕਨ ਹੁਣ ਕੌਣ ਬਣਦੇ ਜਾ ਰਹੇ ਨੇ। ਇਹਦੇ ਅਸੀਂ ਕਲਚਰ ਦੀ ਆੜ 'ਚ, ਸੱਭਿਆਚਾਰ ਦੀ ਆੜ 'ਚ, ਵਿਰਸੇ ਦੀ ਆੜ 'ਚ ਆਪਣੀ ਫਿਲਮ ਇੰਡਸਟਰੀ, ਗਾਇਕ ਇੰਡਸਟਰੀ ਸਾਡੀ ਕੀ ਪਰੋਸ ਰਹੀ ਹੈ, ਇਹਦੇ ਉੱਤੇ ਵੀ ਮੰਥਨ ਦੀ ਸਾਨੂੰ ਲੋੜ ਹੈ। ਕੋਈ ਦੌਰ ਸੀ ਕਿ ਫਿਲਮ ਦੇ ਵਿੱਚ ਸ਼ਰੀਫ ਬੰਦਾ ਹੀਰੋ ਹੁੰਦਾ ਸੀ ਤੇ ਮਾੜੀਆਂ ਬਿਰਤੀਆਂ ਵਾਲਾ ਬੰਦਾ ਵਿਲਨ ਹੁੰਦਾ ਸੀ। ਪੁੱਠਾ ਹੋ ਗਿਆ। ਅੱਜ ਫਿਲਮ 'ਚ ਹੀਰੋ ਹੀ ਮਾੜੀਆਂ ਬਿਰਤੀਆਂ ਵਾਲਾ ਬੰਦਾ, ਉਹੀ ਸਾਡਾ ਹੀਰੋ। ਸੋ ਜਿਹੋ ਜਿਹਾ ਕੁਝ ਪੇਸ਼ ਕਰੋਗੇ ਫਿਰ ਜੋ ਬੀਜੋਗੇ ਉਹੀ ਵੱਢੋਗੇ। ਇਹ ਸਾਨੂੰ ਸੋਚਣ ਦੀ ਲੋੜ ਹੈ। ਸਮਾਜ ਦੇ ਸਿਰਜਣਕਾਰਾਂ ਨੂੰ, ਸਿਆਸਤਦਾਨਾਂ ਨੂੰ, ਪੜ੍ਹੇ ਲਿਖੇ ਇਹਨਾਂ ਅਹੁਦਿਆਂ ਤੇ ਪਹੁੰਚੇ ਅਧਿਕਾਰੀਆਂ ਨੂੰ, ਸੋ ਕਿ ਅਸੀਂ ਕਿਹੋ ਜਿਹਾ ਸਮਾਜ ਪੈਦਾ ਕਰਕੇ ਜਾ ਰਹੇ ਹਾਂ, ਇਹ ਸੋਚਣ ਦੀ ਲੋੜ।